ਅਗਲੀ ਜਿਹੜੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਅੱਜ ਇੱਕ ਆਰਟੀਕਲ ਛਪਿਆ ਹੈਗਾ ਪੀਬੀਐਸ, ਕੇਵੀਆਈ, ਐਬਰਿਜਡ ਵੱਲੋਂ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜੇ ਆਈਸ ਨੇ ਇੰਡੀਅਨ ਨੈਸ਼ਨਲ ਜਿਹੜੇ ਅਰੈਸਟ ਕੀਤੇ ਆ, ਉਹਨਾਂ ਦੀ ਗਿਣਤੀ ਦੇ ਵਿੱਚ ਅਰੈਸਟ ਕਰਨ 'ਚ ਬਹੁਤ ਜ਼ਿਆਦਾ ਜਿਹੜਾ ਵਾਧਾ ਹੋਇਆ ਸੈਕਰਾਮੈਂਟੋ ਏਰੀਆ 'ਚ। ਕੱਲਾ ਸੈਕਰਾਮੈਂਟੋ ਨਹੀਂ, ਸੈਂਟਰਲ ਵੈਲੀ ਦਾ ਜਿਹੜਾ ਏਰੀਆ ਆ, ਫ੍ਰਿਜ਼ਨੋ, ਬੇਕਰਸਫੀਲਡ, ਇਸ ਏਰੀਏ ਦੇ ਵਿੱਚ ਵੀ। ਤੇ ਜਿਹੜੇ ਐਡਵੋਕੇਟਸ ਆ, ਉਹ ਇਹ ਕਹਿ ਰਹੇ ਆ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਓਵਰਆਲ ਆਈਸ ਨੇ ਜਿਹੜੇ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਸੈਕੰਡ ਜੋ ਟਰਮ ਹੈਗੀ ਆ, ਉਹਦੇ ਦੌਰਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਕੀਤਾ ਆ। ਕਹਿੰਦੇ ਵੀ ਆਈਸ ਨੇ ਇੰਡੀਅਨ ਨੈਸ਼ਨਲ, ਜਿਨ੍ਹਾਂ ਦੇ ਵਿੱਚ ਸਿੱਖ ਵੱਡੀ ਗਿਣਤੀ 'ਚ ਆ, ਉਹਨਾਂ ਨੂੰ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜਾ ਫਸਟ ਈਅਰ ਆਫ ਦਾ ਸੈਕੰਡ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਦੇ ਵਿੱਚ ਬਹੁਤ ਵਾਧਾ ਹੋਇਆ ਲੋਕਾਂ ਦੇ ਅਰੈਸਟ ਦਾ। ਇਮੀਗ੍ਰੇਸ਼ਨ ਐਨਫੋਰਸਮੈਂਟ ਆਫਿਸਰਸ ਜਿਹੜੇ ਫ੍ਰਿਜ਼ਨੋ, ਬੇਕਰਸਫੀਲਡ, ਸਟਾਕਟਨ, ਸੈਨ ਬਰਨਡੀਨੋ ਏਰੀਏ ਦੇ ਵਿੱਚ ਆ, ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਵਾਧਾ ਹੋਇਆ ਹੈਗਾ ਆ। ਇਹ ਕਹਿੰਦੇ ਵੀ ਇਮੀਗ੍ਰੇਸ਼ਨ ਰਿਲੇਟਡ ਐਨਫੋਰਸਮੈਂਟ ਫੈਡਰਲ ਲੈਵਲ ਦੇ ਉੱਤੇ ਜੋ ਹੋਈਆਂ ਆ, ਉਹਦੇ ਕਰਕੇ ਇਹਦੇ ਵਿੱਚ ਵਾਧਾ ਹੋਇਆ। ਕਾਫੀ ਜਿਹੜਾ ਉਹਨਾਂ ਨੇ ਡਾਟਾ ਵੀ ਦਿੱਤਾ ਆ ਪ੍ਰੂਵ ਕਰਨ ਦੇ ਲਈ ਵੀ ਹਾਂ ਇਹ ਕਿੱਦਾਂ ਵਾਧਾ ਹੋਇਆ ਹੈਗਾ। ਯੂਐਸ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਸੈਕਰਾਮੈਂਟੋ ਦਾ ਜਿਹੜਾ ਸਬ ਆਫਿਸ ਆ, ਉਹਦੇ ਵਿੱਚ ਕਹਿੰਦੇ 150 ਇੰਡੀਅਨ ਨੈਸ਼ਨਲਸ ਜਨਵਰੀ 2025 ਤੋਂ ਲੈ ਕੇ ਮਾਰਚ 10 2026 ਤਾਈਂ ਜਿਹੜੇ ਆ ਅਰੈਸਟ ਕੀਤੇ ਗਏ ਹੈਗੇ ਆ। ਪੰਜ ਇੰਡੀਅਨ ਜਿਹੜੇ ਨੈਸ਼ਨਲ ਸੀਗੇ, ਉਹ ਅਰੈਸਟ 15 ਮਹੀਨੇ ਪਹਿਲਾਂ ਕੀਤੇ ਗਏ ਸੀ। ਸੋ ਜੇ 15 ਮਹੀਨੇ ਪਹਿਲਾਂ ਜਿਹੜੇ ਆ ਉਹ 5 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਸੀ, ਇਸ ਟਾਈਮ ਦੇ ਦੌਰਾਨ ਇਹ ਜਿਹੜਾ ਡਾਟਾ ਉਹਨਾਂ ਨੇ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਥਰੂ ਲਿਆ ਹੈਗਾ। ਡਿਪੋਰਟੇਸ਼ਨ ਡਾਟਾ ਪ੍ਰੋਜੈਕਟ ਜੋ ਯੂਸੀ ਵਰਕਲੇ ਤੇ ਯੂਸੀਐਲਏ ਯੂਜ਼ ਕਰਦੀ ਹੈਗੀ ਆ। ਪਰ ਜਨਵਰੀ 2025 ਤੋਂ ਲੈ ਕੇ ਮਾਰਚ 10 2026 ਤਾਈਂ 150 ਜਿਹੜੇ ਭਾਰਤੀ ਮੂਲ ਦੇ ਨੈਸ਼ਨਲ ਸੀਗੇ, ਇੰਡੀਅਨ ਨੈਸ਼ਨਲ, ਉਹਨਾਂ 'ਚ ਸਿੱਖ ਵੱਡੀ ਗਿਣਤੀ 'ਚ ਆ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਹ ਆਲਮੋਸਟ ਜਿਹੜੇ 70 ਦਿਨ ਬਣਦੇ ਆ, 70 ਦਿਨਾਂ ਦੇ ਵਿੱਚ। ਆਈਸ ਦਾ ਜਿਹੜਾ ਸੈਕਰਾਮੈਂਟੋ ਆਫਿਸ ਆ, ਉਹ ਸੈਕਰਾਮੈਂਟੋ ਦਾ ਪੂਰਾ ਜਿਹੜਾ ਮੈਟਰੋ ਏਰੀਆ ਆ, ਉਹਨੂੰ ਕਵਰ ਕਰਦਾ। ਇਹਦੇ ਵਿੱਚ ਸਲਾਨੋ ਕਾਉਂਟੀ ਵੀ ਆ ਜਾਂਦੀ ਆ ਤੇ ਕੁਛ ਕੁ ਜਿਹੜੀਆਂ ਕਾਉਂਟੀਜ਼ ਨਾਰਥ ਆਫ ਸੈਕਰਾਮੈਂਟੋ ਆ, ਉਹ ਵੀ ਆ ਜਾਂਦੀਆਂ ਆ। ਤੇ 4 ਹੋਰ ਜਿਹੜੀਆਂ ਇਨਲੈਂਡ ਕੈਲੀਫੋਰਨੀਆ ਦੇ ਇਮੀਗ੍ਰੇਸ਼ਨ ਐਨਫੋਰਸਮੈਂਟ ਆਫਿਸਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਫ੍ਰਿਜ਼ਨੋ ਆ, ਬੇਕਰਸਫੀਲਡ ਆ, ਸਟਾਕਟਨ ਆ, ਸੈਨ ਬਰਨਡੀਨੋ ਆ, ਉੱਥੇ ਵੀ 850 ਲੋਕਾਂ ਨੂੰ ਅਰੈਸਟ ਕੀਤਾ ਗਿਆ ਆ, ਜਿਹੜੇ ਇੰਡੀਅਨ ਸਿਟੀਜ਼ਨਸ਼ਿਪ ਆ ਜਿਨ੍ਹਾਂ ਦੇ ਕੋਲ। ਇਹਨਾਂ 'ਚ ਮੈਜੋਰਿਟੀ 'ਚ ਜਿਹੜੇ ਆ ਉਹ ਸਿੱਖ ਹੈਗੇ ਆ, ਜਨਵਰੀ 2025 ਤੋਂ ਲੈ ਕੇ ਮਾਰਚ 2026 ਤਾਈਂ। ਸੋ 3 ਮਹੀਨਿਆਂ 'ਚ 850 ਇਹਨਾਂ ਏਰੀਆ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਆ। ਸੋ ਇਹ ਪੂਰੇ ਉਹਨਾਂ ਨੇ ਗ੍ਰਾਫ ਬਣਾ ਕੇ ਪੂਰਾ ਡਾਟਾ ਦੱਸਿਆ ਵੀ ਪਹਿਲਾਂ ਕਿੰਨੇ ਅਰੈਸਟ ਹੁੰਦੇ ਸੀ, ਹੁਣ 3 ਮਹੀਨਿਆਂ ਦੇ ਵਿੱਚ ਕਿੰਨੇ ਅਰੈਸਟ ਹੋਏ ਹੈਗੇ ਆ। ਸੋ ਜੇ ਬਾਕੀ ਫ੍ਰਿਜ਼ਨੋ ਦਾ ਦੱਸਦੇ ਜਾਈਏ, ਫ੍ਰਿਜ਼ਨੋ ਦੇ ਵਿੱਚ ਜਨਵਰੀ 25 ਤੋਂ ਲੈ ਕੇ ਮਾਰਚ 26 ਤਾਈਂ 314 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ। ਸੈਨ ਬਰਨਡੀਨੋ ਦੇ ਵਿੱਚ 264 ਨੂੰ, ਬੇਕਰਸਫੀਲਡ 'ਚ 160, ਸੈਕਰਾਮੈਂਟੋ 148 ਤੇ ਸਟਾਕਟਨ 'ਚ 122। ਇਹ ਜਿਹੜੇ ਇੰਡੀਅਨ ਮੂਲ ਦੇ ਆ, ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਆ। ਸੋ ਬਾਕੀ ਇਮੀਗ੍ਰੇਸ਼ਨ ਨੇ ਅਰੈਸਟ ਤਾਂ ਬਹੁਤ ਵੱਡੀ ਗਿਣਤੀ 'ਚ ਕੀਤੇ ਆ ਹੋਰ ਮੁਲਕਾਂ ਦੇ ਵੀ, ਪਰ ਇਹ ਇੰਡੀਅਨ ਮੂਲ ਦੇ ਜਿਹੜੇ ਆ ਉਹਨਾਂ ਦੀ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਆਪਰੇਸ਼ਨ ਆਈਸ ਵਾਲ ਕਰਕੇ ਜਿਹੜਾ ਆ, ਉਹਦੇ ਦੌਰਾਨ ਕਹਿੰਦੇ ਵੀ ਜਿਹੜੇ ਟਰੱਕ ਡਰਾਈਵਰਸ ਆ, ਉਹਨਾਂ ਨੂੰ ਹਿੱਟ ਕੀਤਾ ਗਿਆ ਸੀ, ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਵਿਦਆਊਟ ਡਾਕੂਮੈਂਟੇਸ਼ਨ ਐਟ ਇੰਟਰਸਟੇਟ ਬੇਸ ਸਟੇਸ਼ਨਸ। ਤੇ ਕਹਿੰਦੇ ਵੀ ਇੱਕ ਸਟਾਪ ਦੇ ਉੱਤੇ ਇੱਕ ਸਿੱਖ ਟਰੱਕ ਡਰਾਈਵਰ ਨੂੰ ਇਸ ਕਰਕੇ ਰੋਕ ਲਿਆ ਗਿਆ ਕਿ ਉਹਦੀ ਕੋਈ ਛੋਟੀ ਜਿਹੀ ਕੋਈ ਗਲਤੀ ਸੀਗੀ ਉਹਦੀ ਟਰੱਕ ਦੇ, ਤੇ ਇੰਸਪੈਕਟਰ ਨੇ ਜਦੋਂ ਉਹਨੂੰ ਕਿਹਾ ਵੀ ਪੇਪਰ ਵਰਕ ਦਿਖਾਲ, ਉਹਦੇ 'ਚ ਉਹਨੂੰ ਪੁੱਛਿਆ ਵੀ ਕੀ ਆ ਤੇਰੇ ਕੋਲ, ਪੋਲੀਟੀਕਲ ਅਸਾਈਲਮ ਹੈਗਾ ਆ, ਵੈਲਿਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸੀ ਉਹਦੇ 'ਚ, ਤੇ ਮਾਈਨਰ ਰਜਿਸਟ੍ਰੇਸ਼ਨ ਇਸ਼ੂ ਕਰਕੇ ਕਹਿੰਦੇ ਵੀ ਡਰਾਈਵਰ ਨੇ ਆਈਸ ਵਾਲਿਆਂ ਨੂੰ ਉੱਥੇ ਸੱਦ ਲਿਆ। ਤੇ ਇਹ ਜਿਹੜਾ ਅਸਾਈਲਮ ਸੀਕਰ ਹੈਗਾ ਆ, ਉਸ ਨੂੰ ਇਮੀਡੀਏਟਲੀ ਅਰੈਸਟ ਕਰ ਲਿਆ, ਡਿਟੇਨ ਕਰ ਲਿਆ ਤੇ 10 ਹਫ਼ਤੇ ਜੋ ਆ ਉਹ ਜੇਲ੍ਹ ਦੇ ਵਿੱਚ ਰਿਹਾ, ਆਈਸ ਦੇ ਕੋਲ ਰਿਹਾ। ਮਨਮੀਤ ਕੌਰ ਸੋਨੀ ਇਹ ਲੀਗਲ ਡਾਇਰੈਕਟਰ ਹੈਗੇ ਸਿੱਖ ਕੋਲੀਸ਼ਨ ਦੇ, ਜਿਹੜੀ ਕਿ ਨੈਸ਼ਨਲ ਆਰਗੇਨਾਈਜੇਸ਼ਨ ਹੈਗੀ ਆ, ਜੋ ਐਡਵੋਕੇਟ ਕਰਦੀ ਆ ਫॉर ਸਿੱਖ ਸਿਵਲ ਲਿਬਰਟੀਜ਼ ਦੇ ਲਈ। ਤੇ ਕਹਿੰਦੇ ਵੀ ਆਈਸ ਨੇ ਹੁਣ ਡਬਲ ਡਾਊਨ ਕਰਤੀ ਐਫਰਟ ਐਂਡ ਐਕਸਪੈਂਡਡ ਇਟਸ ਐਨਫੋਰਸਮੈਂਟ ਐਫਰਟ ਟੂ ਸਪੈਸ਼ਲੀ ਟਾਰਗੇਟ ਦਿਸ ਪੋਪੂਲੇਸ਼ਨ। ਸੋ ਇਹਨਾਂ ਨੂੰ ਕਹਿ ਰਹੀ ਆ। ਸੋ ਲੋਕਾਂ ਦੇ ਵਿੱਚ ਕਹਿੰਦੀ ਪੈਨਿਕ ਬਹੁਤ ਆ। 30% ਜਿਹੜੇ ਇੰਡੀਅਨ ਨੈਸ਼ਨਲ ਅਰੈਸਟ ਕੀਤੇ ਗਏ ਆ ਆਈਸ ਦੇ ਸੈਕਰਾਮੈਂਟੋ ਆਫਿਸ ਵੱਲੋਂ, ਉਹਨਾਂ ਦੇ ਕੋਈ ਨਾ ਕੋਈ ਕ੍ਰਿਮੀਨਲ ਚਾਰजेस ਪੈਂਡਿੰਗ ਸੀਗੇ।
ਕਹਿੰਦੇ ਵੀ ਇਹ ਪਰ ਠੀਕ ਆ ਵੀ 30% ਦੇ ਕ੍ਰਿਮੀਨਲ ਚਾਰजेस ਸੀ, ਪਰ ਇਹ ਨੰਬਰ ਬਹੁਤ ਘੱਟ ਆ, ਬਹੁਤ ਲੋਅਰ ਆ ਜੇ ਬਾਕੀ ਪੂਰਾ ਜਿਹੜਾ ਡਿਪੋਰਟੇਸ਼ਨ ਡਾਟਾ ਪ੍ਰੋਜੈਕਟ ਫਿਗਰ ਆ ਉਹ ਦੇਖਿਆ ਜਾਵੇ। ਜੀ ਜੀ ਬਿਲਕੁਲ। ਸੋ ਕਹਿੰਦੇ ਵੀ ਇਸ ਟਾਈਮ ਸਭ ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਆ ਉਹ ਮੈਕਸੀਕਨ ਮੂਲ ਤੇ ਭਾਰਤੀ ਮੂਲ ਦੇ ਲੋਕਾਂ ਦੀਆਂ ਉਸ ਦੇ ਵਿੱਚ ਹੋ ਰਹੀਆਂ ਆ। ਇਸੇ ਤਰੀਕੇ ਨਾਲ ਗਵਾਟਾਮਾਲਾ, ਅਲ ਸਲਵਾਡੋਰ, ਰਸ਼ੀਅਨ, ਅਫਗਾਨਿਸਤਾਨ ਤੇ ਨਿਕਾਰਾਗੁਆ, ਇਹ ਮੁਲਕਾਂ ਦੇ ਲੋਕਾਂ ਦੇ ਉੱਤੇ ਜਿਹੜੀਆਂ ਹੋ ਰਹੀਆਂ। ਇਹ ਜਿਹੜਾ ਡਾਟਾ ਆ, ਇਹ ਜਿਹੜੀ ਖਬਰ ਆ, ਇਹ ਸਿਰਫ ਸੈਕਰਾਮੈਂਟੋ ਦੇ ਸਬ ਆਫਿਸ ਦੇ ਆਧਾਰ ਦੇ ਉੱਤੇ ਇਹਨਾਂ ਨੇ ਜਿਹੜੀ ਉਹ ਪੇਸ਼ ਕੀਤੀ ਹੈਗੀ ਆ। ਹਾਂਜੀ, ਇੱਕ ਆਫਿਸ ਦੇ ਆ, ਪਰ ਉਹਨਾਂ ਨੇ ਵਿੱਚ ਨਾਲ ਜਿਹੜਾ ਡੈਪੂਟੇਸ਼ਨ ਡਾਟਾ ਪ੍ਰੋਜੈਕਟ ਆ ਉਸ ਦੇ ਵਿੱਚ ਹੋਰ ਜਿਹੜੇ ਆਫਿਸਿਸ ਆ ਉਹਨਾਂ ਦੇ ਵਿੱਚ ਵੀ ਜਿਹੜਾ ਉਹ ਦੱਸਿਆ, ਕਿਉਂਕਿ ਇੱਕ ਜਿਹੇ ਜਿਹੜੇ ਆਫਿਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਾਉਂਟੀਜ਼ ਆ ਉਹ ਆ ਜਾਂਦੀਆਂ, ਉੱਥੋਂ ਦੇ ਲੋਕ ਜਿਹੜੇ ਆਉਂਦੇ ਆ। ਉਹਨਾਂ ਨੇ ਦੱਸਿਆ ਵੀ ਅਸੀਂ ਇਹ ਡਾਟਾ ਇਕੱਠਾ ਜਿਹੜਾ ਉਹ ਕਿੱਦਾਂ ਜਿਹੜਾ ਉਹ ਕੀਤਾ, ਕਹਿੰਦੇ ਵੀ ਇਹ ਕਲੈਕਟ ਕਰਦਾ ਤੇ ਅਨੋਨਮਾਈਜ਼ ਕਰਕੇ ਡਾਟਾ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ, ਕਿੱਥੇ ਅਰੈਸਟ ਹੋਏ ਆ। ਫਿਰ ਕਹਿੰਦੇ ਵੀ ਅਸੀਂ ਉਹਨਾਂ ਨੂੰ ਕੰਪੇਅਰ ਜਿਹੜਾ ਉਹ ਕਰਕੇ ਲੈਂਡਮਾਰਕਸ ਜਿਹੜੇ ਲਿਸਟ ਕੀਤੇ ਆ ਉੱਥੋਂ ਫਿਰ ਜਿਹੜਾ ਉਹ ਕਨਫਰਮ ਕਰਦੇ ਆ, ਕਨਫਰਮ ਕੀਤਾ ਆ ਵੀ ਇਹ ਜਿਹੜੀਆਂ ਅਰੈਸਟ ਆ ਉਹ ਕਿੱਥੇ ਜਿਹੜੀਆਂ ਉਹ ਹੋਈਆਂ ਤੇ ਉਹਨਾਂ ਨੂੰ ਕਿਹੜੀ ਹੋਲਡਿੰਗ ਫੈਸਿਲਿਟੀ ਦੇ ਵਿੱਚ ਰੱਖਿਆ ਗਿਆ ਜਿਹੜਾ ਉਹ ਹੋ ਸਕਦਾ ਆ। ਸੋ ਇਹ ਜਿਹੜੀ ਮੈਥਡੋਲੋਜੀ ਡੈਪੂਟੇਸ਼ਨ ਡਾਟਾ ਪ੍ਰੋਜੈਕਟ ਵਾਲੇ ਜਿਹੜੇ ਉਹ ਵਰਤ ਰਹੇ ਹੈਗੇ ਆ। ਪਰ ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਕੋਈ ਦੋ ਰਾਵਾ ਨਹੀਂ ਵੀ ਜਿਹੜਾ ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈਗਾ ਆ, ਤੇ ਓਬਵੀਅਸਲੀ ਉਸ ਦਾ ਜਿਹੜਾ ਅਸਰ ਆ ਉਹ ਸਾਰੀਆਂ ਕਮਿਊਨਿਟੀਜ਼ ਦੇ ਉੱਤੇ ਪੈ ਰਿਹਾ, ਤੇ ਨਾਲ ਹੀ ਉਸ ਦੇ ਵਿੱਚ ਜਿਹੜੇ ਇੰਡੀਅਨ ਮੂਲ ਵਾਲੇ ਆ ਤੇ ਜਾਂ ਕਹਿ ਲਓ ਵੀ ਆਪਣੇ ਜਿਹੜੇ ਪੰਜਾਬੀ ਆ ਸਿੱਖ ਕਮਿਊਨਿਟੀ ਵਾਲੇ ਆ ਉਹ ਵੀ ਇਸ ਦੇ ਵਿੱਚ ਨਾਲ ਦੇ ਨਾਲ ਹੀ ਜਿਹੜਾ ਉਹ ਟਾਰਗੇਟ ਆ ਉਹ ਹੋ ਰਹੇ ਜਿਹੜੇ ਉਹ ਹੈਗੇ ਆ। ਲੋਕ ਕ੍ਰਿਮੀਨਲ ਹਿਸਟਰੀ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ ਇਹਨਾਂ ਦੇ ਉੱਤੇ ਜਿਹੜੀ ਗਾਜ ਆ ਉਸ ਨੂੰ ਉਹ ਡਿੱਗ ਰਹੀ ਹੈਗੀ ਆ, ਕਿਉਂਕਿ ਹੁਣ ਇਹਨਾਂ ਨੇ ਇਹੀ ਜਿਹੜੀ ਚੀਜ਼ ਆ ਉਹ ਮੁੱਖ ਤੌਰ ਦੇ ਉੱਤੇ ਕਰ ਦਿੱਤੀ ਵੀ ਜੇ ਤੁਸੀਂ ਆ ਕੇ ਬਾਰਡਰ ਟੱਪ ਕੇ ਆਏ ਆ ਤਾਂ ਅਸਾਈਲਮ ਦੇ ਸੀਕਰ ਆ ਤਾਂ ਤੁਸੀਂ ਕ੍ਰਿਮੀਨਲ ਹੀ ਜਿਹੜੇ ਉਹ ਹੈਗੇ ਆ, ਇਰਰਿਸਪੈਕਟਿਵ ਤੁਸੀਂ ਜਿਹੜਾ ਉਹ ਕਿਹੜਾ ਕੰਮ ਕਰ ਰਹੇ ਹੈਗੇ ਆ। ਨੋ ਡਾਊਟ ਅਜਿਹੇ ਇਹ ਲੋਕਾਂ ਦੇ ਕਰਕੇ ਜਿਹੜੇ ਠੀਕ ਵੀ ਚੱਲ ਰਹੇ ਹੁੰਦੇ ਉਹਨਾਂ ਨੂੰ ਵੀ ਬੜਾ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਇਸ ਦੇ ਵਿੱਚ ਕਰਨਾ ਜਿਹੜਾ ਉਹ ਪੈਂਦਾ ਆ। ਪਰ ਜਿੱਦਾਂ ਦੇ ਆਦੇਸ਼ ਜਿਹੜੇ ਹਰਜੋਤ ਸਿੰਘ ਜੀ ਉਹਨਾਂ ਨੂੰ ਉੱਤੋਂ ਆ ਰਹੇ ਨੇ ਜਿਸ ਤਰੀਕੇ ਦੀ ਐਨਫੋਰਸਮੈਂਟ ਦੇ ਲਈ, ਉਸ ਜਿਹੜੇ ਸੰਬੰਧ ਦੇ ਵਿੱਚ ਇਹ ਕੰਮ ਤੇਜ਼ੀ ਦੇ ਨਾਲ ਜਿਹੜਾ ਉਹ ਕਰ ਰਹੇ ਆ। ਹੁਣ ਤਾਂ ਮਨੀ ਹੋਰ ਵੀ ਜ਼ਿਆਦਾ ਇਹਨਾਂ ਮਹਿਕਮਿਆਂ ਦੇ ਵਿੱਚ ਜਿਹੜੀ ਉਹ ਆਈ ਆ ਤੇ ਐਨਫੋਰਸਮੈਂਟ ਆ ਜਿਹਦਾ ਪਹਿਲੋਂ ਜ਼ਿਆਦਾ ਰੌਲਾ ਪੈਂਦਾ ਸੀ, ਹੁਣ ਰੌਲਾ ਪਹਿਲੋਂ ਦੇ ਨਾਲੋਂ ਘੱਟ ਆ। ਪਰ ਇਹ ਨਹੀਂ ਆ ਵੀ ਕੰਮਕਾਜ ਉਹਨਾਂ ਨੇ ਆਪਣਾ ਜਿਹੜਾ ਉਹ ਘਟਾਇਆ, ਕੰਮਕਾਜ ਉਹ ਪੂਰੇ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਜੀ। ਸੋ ਕਹਿੰਦੇ ਵੀ ਜਿਹੜੇ ਮੈਕਸੀਕੋ ਦੇ ਲੋਕ ਸੀਗੇ ਉਹ ਮੋਸਟ ਕਾਮਨ ਗਰੁੱਪ ਆ ਜਿਹੜੇ ਅਰੈਸਟ ਕੀਤੇ ਗਏ ਆ। ਉਹ ਤੋਂ ਬਾਅਦ ਜਿਹੜੇ ਸਿਟੀਜ਼ਨ ਆਫ ਇੰਡੀਆ, ਗਵਾਟੇਮਾਲਾ, ਐਲ ਸਲਵਾਡੋਰ, ਰਸ਼ੀਆ, ਅਫਗਾਨਿਸਤਾਨ ਤੇ ਨਿਕਾਰਾਗੁਆ। ਕਹਿੰਦੀ ਵੀ ਗਿਸੈਲ ਗਾਰਸੀਆ ਇਸ ਆਰਟੀਕਲ 'ਚ ਲਿਖਦੀ ਆ, ਜੋ ਕਿ ਨੋਰਕਲ ਰਜਿਸਟ ਇੱਕ ਆਰਗੇਨਾਈਜੇਸ਼ਨ ਆ, ਉਹ ਫਾਈਟ ਕਰਦੀ ਇਮੀਗ੍ਰੈਂਟ ਰਾਈਟਸ ਦੇ ਲਈ। ਉਹ ਲਿਖਦੇ ਆ ਵੀ ਇਹ ਇੱਕ ਤਰ੍ਹਾਂ ਨਾਲ ਇਨਡਿਸਕ੍ਰਿਮੀਨੇਟ ਕਾਈਂਡ ਆਫ ਅਪਰੋਚ ਹੈਗੀ ਆ ਐਨਫੋਰਸਮੈਂਟ ਪੈਟਰਨ ਦੀ। ਤੇ ਕਹਿੰਦੇ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪੈਨਿਕ ਆ ਤੇ ਐਂਗਜ਼ਾਇਟੀ ਹੈਗੀ ਆ, ਖਾਸ ਕਰਕੇ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ ਇਸ ਏਰੀਏ ਦੇ ਵਿੱਚ। ਕਹਿੰਦੇ ਵੀ ਜਿਹੜੇ ਇੰਡੀਅਨ ਨੈਸ਼ਨਲਸ ਆ ਉਹ ਵੀ ਬੜੇ ਉਹਨਾਂ 'ਚ ਟਾਰਗੇਟ ਕੀਤੇ ਗਏ ਆ, ਬੜੇ ਇਨਕਰੀਜ਼ ਹੋਇਆ ਉਹਨਾਂ ਦਾ ਨੰਬਰ, ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਆ। ਤੇ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਇਸ ਗੱਲ ਤੋਂ ਪਤਾ ਲੱਗਦਾ ਬਹੁਤ ਸਾਰਾ ਜਿਹੜਾ ਮਟੀਰੀਅਲ ਆ ਉਹ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਗਿਆ ਹੈਗਾ ਆ, ਐਜੂਕੇਸ਼ਨਲ ਮਟੀਰੀਅਲ। ਗਾਰਸੀਆ ਜੋ ਕਿ ਵਲੰਟੀਅਰ ਆ ਇਸ ਆਰਗੇਨਾਈਜੇਸ਼ਨ ਦੀ, ਉਹ ਕਹਿੰਦੀ ਮੈਂ ਖੁਦ ਵਿਟਨੈਸ ਕੀਤੇ ਜਿਹੜੇ ਇੰਡੀਅਨ ਨੈਸ਼ਨਲ ਮੈਜੋਰਟੀ ਜਿਹੜੇ ਪੰਜਾਬੀ ਆ ਜਿਹੜੇ ਸਾਊਥ ਏਸ਼ੀਅਨ ਆ, ਉਹਨਾਂ ਨੂੰ ਉਹ ਜਦੋਂ ਇਮੀਗ੍ਰੇਸ਼ਨ ਅਪਾਇੰਟਮੈਂਟ ਡੇਟ ਤੇ ਪਹੁੰਚਦੇ ਆ ਡਾਊਨਟਾਊਨ ਸੈਕਰਾਮੈਂਟੋ ਦੀ ਜਿਹੜੀ ਫੈਡਰਲ ਬਿਲਡਿੰਗ ਆ ਉੱਥੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਆ। ਕਹਿੰਦੇ ਵੀ ਸ਼ੁਰੂਆਤ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਵੀ ਚਲੇ ਜਾਓ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਵੀ ਮੈਂ ਤਾਂ ਠੀਕ ਹੀ ਰਹਿਣਾ ਹੈਗਾ ਆ, ਉਹ ਸਾਡੇ ਪਿੱਛੇ ਨਹੀਂ ਆ ਰਹੇ, ਉਹ ਲਤੀਨੋਜ਼ ਦੇ ਪਿੱਛੇ ਜਾ ਰਹੇ ਆ। ਪਰ ਹੁਣ ਕਹਿੰਦੇ ਵੀ ਤੁਹਾਡੇ ਸਾਹਮਣੇ ਜਿਹੜੀ ਆ ਉਹ ਰਿਐਲਿਟੀ ਆ ਰਹੀ ਆ। ਨਾਓ ਦਿਸ ਨਿਊ ਰਿਐਲਿਟੀ ਇਜ਼ ਰੀਚਿੰਗ ਦਾ ਕਮਿਊਨਿਟੀ ਮੋਰ। ਸੋ ਇਹ ਕਾਫੀ ਵੱਡਾ ਜਿਹੜਾ ਆਰਟੀਕਲ ਆ ਇਹ ਛਾਪਿਆ, ਆਪਾਂ ਸ਼ੇਅਰ ਵੀ ਕਰ ਦਾਂਗੇ ਫੇਸਬੁੱਕ ਜਾਂ YouTube ਦੇ ਉੱਤੇ ਤਾਂ ਕਿ ਤੁਸੀਂ ਇਸ ਨੂੰ ਪੜ੍ਹ ਸਕੋ। ਜੀ
ਬਿਲਕੁਲ। ਸੋ ਇਹ ਸਿਚੁਏਸ਼ਨ ਜਿਹੜੀ ਇਸ ਮੌਕੇ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਆ। ਸੋ ਹੁਣ ਦੇਖੋ ਸਾਰਿਆਂ ਨੇ ਕੰਮ ਕਾਜਾਂ 'ਤੇ ਵੀ ਜਾਣਾ, ਸਾਰਾ ਕੁਛ ਹੀ ਜਿਹੜਾ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ, ਇਹਦੇ ਵਿੱਚ ਤਾਂ ਕੋਈ ਦੋ ਰਾਮਾ ਨਹੀਂ। ਘਰੇ ਬਹਿ ਕੇ ਵੀ ਸਾਰਿਆਂ ਦਾ ਜਿਹੜਾ ਉਹ ਸਰਦਾ ਨਹੀਂ ਹੈ। ਪਰ ਇਹ ਆ ਵੀ ਮੇਕ ਸ਼ੋਰ ਕਰੋ ਵੀ ਤੁਹਾਨੂੰ ਆਪਣੇ ਜਿਹੜੇ ਜੇ ਰਾਈਟਸ ਜਿਹੜੇ ਹੈਗੇ ਆ, ਜਿਹੜੇ ਦੱਸਦੇ ਨੇ ਵੀ ਉਹਦੇ ਬਾਰੇ ਪਤਾ ਹੋਵੇ, ਅਤੇ ਨਾਲ ਦੇ ਨਾਲ ਇਹ ਵੀ ਜਿਹੜਾ ਉਹ ਹੋਵੇ ਵੀ ਤੁਹਾਨੂੰ ਇਹ ਵੀ ਪਤਾ ਹੋਵੇ ਵੀ ਤੁਹਾਡੇ ਹੱਕ ਹੈ ਕੀ ਆ, ਇਨਫੋਰਮੇਸ਼ਨ ਕਿਹੜੀ ਆ, ਅਤੇ ਡਾਕੂਮੈਂਟੇਸ਼ਨ ਤੁਹਾਡੀ ਜਿਹੜੀ ਉਹ ਤੁਹਾਡੇ ਕੋਲ ਪੂਰੀ ਜਿਹੜੀ ਉਹ ਹੋਣੀ ਚਾਹੀਦੀ ਆ। ਅਤੇ ਜੇ ਮੰਨ ਲਓ ਕੋਈ ਜਣਾ ਫਸ ਵੀ ਜਾਂਦਾ, ਕੋਈ ਡਿਟੇਨ ਵੀ ਹੁੰਦਾ ਆ, ਤੁਹਾਡੇ ਪਿੱਛੇ ਕੋਈ ਪੈਰਵਾਈ ਕਰਨ ਵਾਲੇ ਬੰਦੇ ਹੈਗੇ ਆ ਕਿ ਨਹੀਂ, ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਫੋਕਸ ਆ ਉਹ ਤੁਹਾਨੂੰ ਕਰਨ ਦੀ ਜ਼ਰੂਰਤ ਹੈਗੀ ਆ।